कहानी सुनन वालियां दी खिदमत विच बाबर जावेद डार दा सलाम। अज मैं तुहानूं अपनी कहानी कोच सुना रहा वां। यह दुनिया इहदे रहन वालियां लई लिखी हुई है। अपने मफादां विच डुब्बे ते रुझे होए बंदियां ने। ਉਹ कुछ होर भी कहना चाहती सी, पर किसी अणडिठे खौफ पारों ਉਹਦੀ ਜ਼ਬਾਨ ਬੰਦ हो गई। मैं चूंक के ਉਹਦੇ ਵੱਲ ਵੇਖਿਆ। ਉਹ ਵੈਗਨ ਵਿੱਚ ਮੇਰੀ ਪਿਛਲੀ ਸੀਟ ਉੱਤੇ ਬੈਠੀ ਹੋਈ ਸੀ। ਉਹਦਾ ਖਾਮਦ ਵੀ ਉਹਦੇ ਨਾਲ ਸੀ ਤੇ ਬੱਚਾ ਦੋਵਾਂ ਵਿਚਕਾਰ। ਅਲੀਪੁਰ ਚੌਕ ਜਾਣਾ ਏ, ਕਿੱਥੇ ਉਤਰੀਏ? ਉਹਦੇ ਖਾਮਦ ਨੇ ਆਪਣੇ ਨਾਲ ਬੈਠੀ ਸਵਾਰੀ ਨੂੰ ਪੁੱਛਿਆ। मैं भी अलीपुर चौक जाना है, तुसी आराम नाल बैठे रहो, मैं तुहानू लै जावांगा। मैं सवारी दे बोलन तो पहले ही बोल उठिया सी। हकी गल ये वे कि औरत दे मूँह विचों निकलन वाले फिक्रे दी वलेट विच आ गया सां ते उस तिशनगी हथों भी मजबूर सां जेड़ी अगला फिकरा ना कहन बारों भड़क उठी सी। स्टेशन कोलों उतार देवें मैं ड्राइवर ਨੂੰ ਆਖਿਆ ਤੇ ਉਹਨਾਂ ਨੂੰ ਵੀ ਉਤਰਨ ਦਾ ਇਸ਼ਾਰਾ ਕੀਤਾ। ਵੈਗਨ ਤੋਂ ਉਤਰਦਿਆਂ ਹੀ ਅਸੀਂ ਸਾਰੇ ਚਿੰਚੀ ਦੀ ਪਿਛਲੀ ਸੀਟ ਤੇ ਬਹਿ ਗਏ। ਕੁਝ ਦੇਰ ਬਾਅਦ ਅਸੀਂ ਗੋਂਦਲਾਂ ਵਾਲੇ ਅੱਡੇ ਪਹੁੰਚ ਗਏ। ਮੈਂ ਉਹਨਾਂ ਦਾ ਵੀ ਕਿਰਾਇਆ ਦੇ ਦਿੱਤਾ। ਨਹੀਂ ਚਾਚੂ ਨਹੀਂ, ਉਸ ਔਰਤ ਆਖਿਆ, ਤੁਸੀਂ ਮੇਰੇ ਸ਼ਹਿਰ ਆਏ ਹੋ ਤੇ ਨਾਲੇ ਪਰਦੇਸੀ ਹੋ। ਮੈਂ ਉਹਨਾਂ ਨੂੰ ਆਖਿਆ ਤੇ ਫਿਰ ਇੱਕ ਰੇੜੀ ਵਾਲੇ ਕੋਲੋਂ ਆੜੂ ਖਰੀਦੇ। ਮੈਨੂੰ ਸ਼ੂਗਰ ਹੈ ਤੇ ਮੈਂ ਆੜੂ ਮੁੱਕਣ ਨਹੀਂ ਦਿੰਦਾ। ਮੈਂ ਆਖਿਆ। ਫਿਰ ਅਸੀਂ ਗੋਂਦਾਂ ਵਾਲੇ ਅੱਡੇ ਤੋਂ ਅਲੀਪੁਰ ਜਾਣ ਵਾਲੀ ਚਿੰਚੀ ਤੇ ਬਹਿ ਗਏ। ਤੁਸੀਂ ਵੀ ਆੜੂ ਖਾਓ, ਮੈਂ ਛਾਪਰ ਉਹਨਾਂ ਵੱਲ ਕੀਤਾ। ਬੱਚੇ ਨੇ ਆੜੂ ਲਿਆ ਤੇ ਉਹ ਦੋਵੇਂ ਝੱਕਦੇ ਰਹੇ। ਤੁਸੀਂ ਵੀ ਲਵੋ, ਮੈਂ ਆਖਿਆ। ਉਹਨਾਂ ਦੋਵਾਂ ਵੀ ਇੱਕ ਇੱਕ ਆੜੂ ਫੜਿਆ ਤੇ ਖਾਣ ਲੱਗ ਪਏ। ਚਿੰਚੀ ਚੱਲ ਪਈ ਸੀ। ਤੁਸੀਂ ਵੈਗਨ ਵਿੱਚ ਇੱਕ ਫਿਕਰਾ ਬੋਲਿਆ ਸੀ ਤੇ ਹੋਰ ਵੀ ਕੁਝ ਕਹਿਣਾ ਚਾਹੁੰਦੇ ਸੋ? ਮੈਂ ਪੁੱਛਿਆ ਤੇ ਉਹਦੇ ਵੱਲ ਵੇਖਿਆ। ਉਹਦੀਆਂ ਅੱਖੀਆਂ ਰਾਖ ਵਿੱਚ ਦਬੀ ਚੰਗਾਰੀ ਵਾਂਗ ਲਿਸ਼ਕੀਆਂ। ਪਰ ਕੁਝ ਦੇਰ ਬਾਅਦ ਹੀ ਉਹਦੇ ਮੂੰਹ ਤੇ ਵੀਰਾਨੀ ਛਾ ਗਈ। ਇਸ ਵੀਰਾਨੀ 'ਚ ਅਜਿਹਾ ਹੁਸਨ ਸੀ ਜਿਹੜਾ ਔਕੜਾਂ ਤੇ ਠੋਕਰਾਂ ਸਹਿਣ ਪਾਰੋਂ ਸ਼ਖਸੀਅਤ ਨੂੰ ਨਿਖਾਰ ਦਿੰਦਾ ਹੈ। ਚਾਚੂ, ਮੇਰੀ ਮਾਂ ਨੇ ਮੈਨੂੰ ਇਸ ਬੰਦੇ ਨਾਲ ਬੰਨ੍ਹ ਛੜਿਆ। ਮੈਂ ਨਸਤਾ ਨਹੀਂ ਗਈ। ਮੈਂ ਇਹਦੇ ਨਾਲ ਹੀ ਹਯਾਤੀ ਗੁਜ਼ਾਰ ਰਹੀ ਹਾਂ। ਇਹਦੇ ਮਾਪਿਆਂ ਮਜਬੂਰੀਆਂ ਹੱਥੋਂ 3 ਲੱਖ ਲਈ ਜ਼ਿਮੀਦਾਰ ਕੋਲੋਂ ਲੈ ਲਿਆ ਤੇ ਇਹਨੂੰ ਉਹਦੇ ਹਵਾਲੇ ਕੀਤਾ। ਇਹਦਾ ਉਹ ਮਾਲ ਡੰਗਰ ਸਾਂਭਦਾ ਸੀ, ਦਿਨ ਰਾਤੀ ਉਹਦੇ ਕੰਮ ਕਰਦਾ ਸੀ। ਫਿਰ ਉਸ ਜ਼ਿਮੀਦਾਰ ਨੇ ਕਿਸੇ ਦੂਜੇ ਜ਼ਿਮੀਦਾਰ ਕੋਲੋਂ 3 ਲੱਖ ਲੈ ਕੇ ਮੇਰੇ ਬੰਦੇ ਨੂੰ ਉਹਦੇ ਹਵਾਲੇ ਕਰ ਦਿੱਤਾ। ਹੁਣ ਇਹ ਉਹਦੀ ਚਾਕਰੀ ਕਰਦਾ ਹੈ। ਸ਼ਕਲ ਵੇਖੀ ਜੇ, ਹਰ ਵੇਲੇ ਕੰਮ ਕਰਕੇ ਇਹਦਾ ਕੀ ਹਾਲ ਹੋਇਆ ਹੈ। ਮੈਂ ਵੀ ਤਾਂ ਇਹਦੇ ਨਾਲ ਹੀ ਹਯਾਤੀ ਗੁਜ਼ਾਰ ਰਹੀ ਹਾਂ। ਮੈਨੂੰ ਇੰਝ ਲੱਗਾ ਜਿਵੇਂ ਵੇਲਣੇ ਵਿੱਚੋਂ ਨਿਕਲਦਿਆਂ ਗੰਨੇ ਦਾ ਫੋਗ ਚਿਰ ਚਿਰ ਕਰ ਰਿਹਾ ਹੈ। ਮੈਂ ਚੁੱਪ ਹੋ ਗਿਆ। ਚਾਚੂ, ਕੁਝ ਬੰਦਿਆਂ ਦੇ ਬਣਾਏ ਹੋਏ ਨੇ। ਇਹਨਾਂ ਕੁਝਾਂ ਨੂੰ ਮਕਾਉਣ ਦੀ ਬਜਾਏ ਛਾਵੇਂ ਬੈਠੇ ਧੁੱਪ ਵਿੱਚ ਬੈਠਿਆਂ ਨੂੰ ਸਬਰ ਤੇ ਸ਼ੁਕਰ ਦਾ ਵਾਸ ਕਰ ਰਹੇ ਨੇ। ਉਹਨੇ ਆਖਿਆ ਤੇ ਮੈਂ ਨਾ ਕੋਇਆ, ਸਗੋਂ ਦੀ ਗੱਲ ਨੂੰ ਦਿਮਾਗ ਦੇ ਤਰਾਜ਼ੂ ਤੇ ਤੋਲਣ ਲੱਗ ਪਿਆ। ਤੁਸੀਂ ਪੜ੍ਹੇ ਲਿਖੇ ਬੰਦੇ ਹੋ, ਨਾਪ ਤੋਲ ਕੇ ਗੱਲ ਕਰਦੇ ਹੋ। ਕੀ ਨਹੀਂ ਹੋ ਰਿਹਾ ਚਾਚੂ? ਜ਼ਰਾ ਆਪਣੇ ਆਲੇ ਦੁਆਲੇ ਖਿਲਰੇ ਹੋਏ ਸਮਾਜ ਵੱਲ ਛਾਤੀ ਤੇ ਮਾਰੋ। ਇਹ ਮੁਫਾਦ ਪ੍ਰਸਤੀ ਤੇ ਬੰਦਿਆਂ ਨੂੰ ਅੰਨਾ ਬੋਲਾ ਕਰ ਦਿੱਤਾ ਹੈ। ਵੈਗਨਾਂ ਵਿੱਚ ਸਵਾਰੀਆਂ ਕੁਕੜੀਆਂ ਵਾਂਗੂ ਬੰਦ ਨੇ। ਦੁਕਾਨਾਂ ਵਿੱਚ ਝੂਠ ਸ਼ਿਕਾਰੀ, ਦਫ਼ਤਰਾਂ ਵਿੱਚ ਖੱਜਲ ਖਾਰੀ, ਹਰ ਪਾਸੇ ਮਾੜਿਆਂ ਦੀ ਆਹੁਜ਼ਾਰੀ ਤੇ ਤਗੜਿਆਂ ਦੀ ਤਾਬਿਆਦਾਰੀ। ਇਹ ਕੋਝਿਆਂ ਨਾਲ ਭਰੀ ਹੋਈ ਦੁਨੀਆ ਇਨਸਾਨਾਂ ਦੀ ਬਣਾਈ ਹੋਈ ਹੈ। ਉਹਨੇ ਮੇਰੇ ਵੱਲ ਸਵਾਲੀ ਅੰਦਾਜ਼ ਨਾਲ ਵੇਖਿਆ ਤੇ ਚਿੰਚੀ ਰੁਕ ਗਈ। ਅਸੀਂ ਉਹਦੇ ਤੋਂ ਉਤਰੇ। ਅਲੀਪੁਰ ਚੌਕ ਆ ਗਿਆ ਸੀ। ਚਾਚੂ, ਬਸ ਇੱਕ ਗੱਲ ਦਾ ਜਵਾਬ ਦੇ ਦਿਓ, ਉਹਨੇ ਆਖਿਆ। ਕੀ? ਮੈਂ ਪੁੱਛਿਆ। ਸਾਨੂੰ ਸਾਰੇ ਕਹਿੰਦੇ ਨੇ ਜੋ ਕੁਝ ਤੁਹਾਡੇ ਨਾਲ ਹੋਇਆ ਹੈ ਤੁਹਾਡੇ ਨਸੀਬ ਨੇ, ਤੁਹਾਡੀ ਕਿਸਮਤ ਹੈ। ਤੁਸੀਂ ਕੀ ਕਹਿੰਦੇ ਹੋ? ਉਹਨੇ ਪੁੱਛਿਆ। ਮੈਂ ਸੋਚਿਆ ਕੋਈ ਅਜਿਹੀ ਗੱਲ ਕਰਾਂ ਉਹਦੇ ਦੁੱਖਾਂ ਨਾਲ ਸਾਂਝ ਵੀ ਹੋ ਜਾਏ ਤੇ ਉਹਦੀ ਹਯਾਤੀ ਦੀ ਗੱਡੀ ਹੌਸਲੇ ਨਾਲ ਟੁਰਦੀ ਰਹੇ। ਹਯਾਤੀ ਵਿੱਚ ਚੰਗਾ ਮੰਦਾ ਵੇਲਾ ਹੁੰਦਾ ਹੈ। ਤੁਹਾਡੇ ਹਾਲਾਤ ਵੀ ਜਲਦ ਬਦਲ ਜਾਣਗੇ। ਕੋਸ਼ਿਸ਼ ਜਾਰੀ ਰੱਖੋ। ਮੈਂ ਆਪਣੇ ਤਰਫੋਂ ਬੜੀ ਸੋਚ ਸਮਝ ਕੇ ਗੱਲ ਕੀਤੀ
ਪਰ ਮੇਰੀ ਗੱਲ ਸੁਣਦਿਆਂ ਹੀ ਉਹ ਨੀਵੀਂ ਨੀਵੀਂ ਮੁਸਕਾਨ ਉਹਦੇ ਮੂੰਹ ਤੇ ਖਿਲਰਦੀ ਗਈ। ਵਾਹ ਚਾਚੂ ਵਾਹ, ਤੁਸੀਂ ਵੀ ਦੂਜਿਆਂ ਵਾਂਗ ਉਮੀਦ ਦਾ ਦੀਵਾ ਬਾਲ ਕੇ ਵਿਹਲੇ ਹੋ ਗਏ ਹੋ। ਚਾਚੂ, ਕੋਝ ਸਿਰਫ ਕੋਝ ਹੁੰਦੇ ਨੇ, ਨਸੀਬ ਨਹੀਂ ਹੁੰਦੇ। ਇਹ ਕਹਿੰਦਿਆਂ ਉਹ ਆਪਣੇ ਬੰਦੇ ਨਾਲ ਅਲੀਪੁਰ ਚੌਕ ਪਾਰ ਕਰਨ ਲੱਗ ਪਏ।